ਆਪਣਾ ਫਿਰ ਨਾ ਆਇਆ ਸ਼ਾਦੀ ਦਾ ਨੰਬਰ। ਵੈਲਕਮ ਟੂ ਦਸੰਬਰ। ਨਿਕਾਹ ਤੋਂ ਪਹਿਲੇ ਨਾ ਕਿਤੇ ਦੁੱਲੇ ਦਾ ਧਿਆਨ ਪੈ ਗਿਆ ਕੁੜੀ ਦੇ ਹੱਥਾਂ ਵਾਲੇ ਪਾਸੇ। ਇੱਥੇ ਸਾਡੇ ਕੋਲ ਲੈ ਲਿਆ 1,30,000 ਰੁਪਏ। ਕੁੜੀ ਵਾਲਿਆਂ ਨੇ ਸਾਰਾ ਮਾਲ ਸਮੇਟਿਆ। ਆਪਣਾ ਫਿਰ ਨਾ ਆਇਆ ਸ਼ਾਦੀ ਦਾ ਨੰਬਰ। ਵੈਲਕਮ ਟੂ ਦਸੰਬਰ। ਕਦੀ ਤੇ ਆਏਗਾ ਆਪਣਾ ਵੀ ਨੰਬਰ। ਵੇਟ ਫਾਰ ਅਗਲਾ ਦਸੰਬਰ। ਮੈਂ ਤੁਹਾਨੂੰ ਗੱਲ ਦੱਸਣ ਲੱਗਾ ਜੀ ਝੰਗ ਦੇ ਲਾੜੇ ਦੀ, ਜਿਹਨੇ ਸਵੇਰੇ ਸਵੇਰੇ ਉੱਠ ਕੇ ਨਹਾਤਾ ਧੋਤਾ, ਸੁਰਮਾ ਪਾਇਆ, ਭਾਬੀ ਨੂੰ ਕਿਹਾ ਹੋਣਾ ਜਰਾ ਸੁਰਮਾ ਲਾ, ਭਾਬੀ ਨੂੰ ਇਹ ਰੁਪਈਆ 5,000 ਜਿਹੜਾ ਵਾ ਉਹ ਹੱਥ ਫੜ ਲਿਆਉਣਾ ਵਾ। ਫੜ ਕੇ ਉਹਨੇ ਕਿਹਾ ਹੋਣਾ ਵਾ ਜਾ ਵੇ ਦੇਵਰਾ ਅੱਲਾ ਦੇ ਸਪੁਰਦ ਜਾ ਕੇ ਨਾ ਆਪਣੀ ਨਾ ਬੁੱਢੀ ਲੈ ਆ। ਉਹਨੇ ਜਨਾਬੇ ਲਈ ਸੜਕ ਪਾਈ। ਉਹ ਝੰਗ ਦੇ ਵਿੱਚੋਂ ਨਾ ਇੱਕ ਸੜਕ ਅੰਦਰ ਨੂੰ ਜਾਂਦੀ ਆ ਜਿਹੜੀ ਚਨਿਓਟ ਆਉਂਦੀ ਆ। ਜਦੋਂ ਚਨਿਓਟ ਪਹੁੰਚੇ ਕੁੜੀ ਵਾਲੇ ਦੇ ਘਰ ਦੇ ਅੱਗੇ, ਉਹਨਾਂ ਨੇ ਕਿਹਾ ਜੀ ਤੁਸੀਂ ਇਦਾਂ ਕਰੋ ਫਲਾਂ ਜਗ੍ਹਾ ਤੇ ਆ ਜਾਓ, ਮਾਰਕੀ ਬਣੀ ਹੋਈ ਆ। ਇਹ ਜਨਾਬੇ ਅਲੀ ਦੁੱਲਾ ਸਾਹਿਬ ਮਾਰਕੀ ਅੱਗੇ ਚਲੇ ਗਏ। ਜਦੋਂ ਮਾਰਕੀ ਅੱਗੇ ਜਾ ਕੇ ਫੋਨ ਕੀਤਾ ਵਾ, ਉਹਨਾਂ ਨੇ ਕਿਹਾ ਜੀ ਤੁਸੀਂ ਕਚਹਿਰੀਆਂ ਆ ਜਾਓ, ਕਚਹਿਰੀਆਂ ਵਕੀਲ ਦੇ ਸਾਹਮਣੇ ਨਾ ਉੱਥੇ ਆਪਾਂ ਨਿਕਾਹ ਕਰਦੇ ਹਾਂ ਤੇ ਤੁਹਾਨੂੰ ਬੜਾ ਸੋਹਣਾ ਕੰਦੀਲ ਹੋਟਲ ਦਾ ਨਾ ਘੁੰਨਾ ਖਵਾਵਾਂਗੇ। ਉੱਥੇ ਮਟਨ ਘੁੰਨਾ ਬੜਾ ਚੰਗਾ ਹੁੰਦਾ, ਰੋਟੀ ਵੀ ਉਹਨਾਂ ਦੀ ਚੰਗੀ ਤਗੜੀ ਹੁੰਦੀ ਆ, ਤੁਹਾਨੂੰ ਉਹ ਖਵਾਵਾਂਗੇ ਤੇ ਵੋਟੀ ਲੈ ਕੇ ਤੁਸੀਂ ਘਰ ਚੱਲ ਜਿਓ। ਇਹਨਾਂ ਨੇ ਕਿਹਾ ਜੀ ਚਲੋ ਠੀਕ ਆ। ਇਹ ਦੁੱਲਾ ਸਾਹਿਬ ਜਿਹੜੇ ਆ ਇਹ ਵਕੀਲ ਦੇ ਚੈਂਬਰ ਲਾ ਕੇ ਪਹੁੰਚੇ ਆ। ਉੱਥੇ ਜਨਾਬੇ ਵਾਲੀ ਨਿਕਾਹ ਸ਼ੁਰੂ ਹੋਣ ਲੱਗਾ ਵਾ। ਨਿਕਾਹ ਤੋਂ ਪਹਿਲੇ ਨਾ ਕਿਤੇ ਦੁੱਲੇ ਦਾ ਧਿਆਨ ਪੈ ਗਿਆ ਕੁੜੀ ਦੇ ਹੱਥਾਂ ਵਾਲੇ ਪਾਸੇ। ਉਹਨੇ ਕਿਹਾ ਇਹ ਤਾਂ 18 ਸਾਲਾਂ ਦੀ ਕੁੜੀ ਸੀ ਤੇ ਲੇਕਿਨ ਹੱਥ ਜਿਹੜੇ ਆ ਇਹ ਕੋਈ 17 ਸਾਲਾਂ ਦੇ ਲੱਗਦੇ ਆ, ਕੋਈ ਰੌਲਾ ਵਿੱਚ ਆਇਆ ਵਾ। ਉਹ ਜਦੋਂ ਉਹਨੇ ਕਿਹਾ ਪਹਿਲੇ ਮਾੜਾ ਜਿਹਾ ਵੇਖ ਲਈਏ ਤੇ ਪਤਾ ਲੱਗਾ ਜੀ ਉਹ ਮੰਗਣ ਵਾਲੀ ਆ। ਬਣ ਗਿਆ ਨਾ ਰੌਲਾ। ਫਿਰ ਉਹ ਤੋਂ ਫਿਰ ਜਨਾਬੇ ਵਾਲੀ ਖੁਰਾ ਇਹ ਨਿਕਲਿਆ ਕਿ 70,000 ਰੁਪਇਆ ਉਸ ਟਾਈਮ ਇਹਨਾਂ ਨੇ ਲਿਆ ਸੀ ਕੁੜੀ ਵਾਲਿਆਂ ਨੇ ਜਦੋਂ ਇਹ ਕੁੜੀ ਨੂੰ ਵੇਖਣ ਆਏ ਸੀ। ਕੁੜੀ ਦਾ ਨਾਮ ਉਹਨਾਂ ਨੇ ਫਰਜ਼ੀ ਰੱਖਿਆ ਹੁੰਦਾ ਵਾ। ਇਹਦੇ ਵਿੱਚ ਨਾਮ ਦੀ ਕੋਈ ਗੱਲਬਾਤ ਨਹੀਂ ਹੈਗੀ ਕਿ ਨਾਮ ਕੀ ਹੁੰਦਾ ਕੀ ਨਹੀਂ। ਕੁੜੀ ਦਾ ਨਾਮ ਫਰਜ਼ੀ ਸੀਗਾ। ਮਸਰਤ 18 ਸਾਲਾ, 21 ਸਾਲਾਂ ਦਾ ਨੌਜਵਾਨ ਸੀਗਾ ਗੱਭਰੂ ਸਜਾਦ। ਇਹਨਾਂ ਦੀ ਤਾਂ ਮੰਗਣੀ ਹੋਈ, 70,000 ਤੈਅ ਹੋ ਗਿਆ। 70,000 ਲਿਆ, ਫਿਰ ਕੋਈ ਲੱਖ 1.5 ਲੱਖ ਉੱਤੇ ਵੀ ਲੈ ਲਿਆਣਾ। ਕਰਨ ਤੋਂ ਬਾਅਦ ਇਹ ਸਾਰੇ ਮਾਮਲਾ ਤੈਅ ਪਾ ਗਏ। ਲੇਕਿਨ ਕੁੜੀ ਵਾਲਿਆਂ ਨੇ ਸਾਰਾ ਮਾਲ ਸਮੇਟਿਆ। ਰੁਪਈਆ 2500 ਜਿਹੜਾ ਸੀਗਾ ਉਸ ਮੰਗਣ ਵਾਲੇ ਨੂੰ ਦਿੱਤਾ। ਉਹਨੇ ਕਿਹਾ ਕਿ ਤੂੰ 2 ਘੰਟੇ ਬਹਿਣਾ ਵਾ, ਨਿਕਾਹ ਹੋਣਾ ਵਾ, ਉਸ ਤੋਂ ਬਾਅਦ ਰੌਲਾ ਬਣ ਜਾਣਾ ਵਾ ਤੇ ਅੱਲਾ ਲਾ ਖੈਸਲਾ। ਉਹੀ ਗੱਲ ਹੋਈ, ਰੌਲਾ ਪੈ ਗਿਆ। ਇਸ ਭਾਈ ਸਾਹਿਬ ਦੀ ਤੁਸੀਂ ਵੀਡੀਓ ਵੇਖ ਵੀ ਲਈ ਆ, ਬਾਕੀ ਗੱਲਾਂ ਵੀ ਦੇਖ ਲਈਆਂ ਵਾ। ਹੁਣ ਵਿਚਾਰੇ ਤੇ ਯਕੀਨ ਕਰੋ ਤਰਸ ਆ ਰਿਹਾ ਵਾ। ਜ਼ਾਹਰੀ ਬਾਤ ਆ ਬੰਦੇ ਖਜੂਰਾਂ ਵੀ ਖਾ ਲੈਂਦੇ ਆ, ਛੁਹਾਰੇ ਵੀ ਖਾ ਲੈਂਦੇ ਆ, ਦੁੱਧ ਸ਼ੁੱਧ ਵੀ ਪੀ ਲੈਂਦੇ। ਇਹ ਸਾਰੇ ਮਾਮਲਾਤ ਵਿਆਹਾਂ ਤੋਂ ਪਹਿਲੇ ਹੁੰਦੇ ਆ। ਜਿਹੜੇ ਵਿਆਹੇ ਵਰੇ ਆ ਇਹਨਾਂ ਗੱਲਾਂ ਨੂੰ ਸਮਝਦੇ ਆ। ਹੁਣ ਜਿਸ ਬੰਦੇ ਨੇ ਛੁਹਾਰੇ ਵੀ ਖਾਦੇ ਹੋਣ, ਖਜੂਰਾਂ ਵੀ ਖਾਦੀਆਂ ਹੋਣ ਤੇ ਛੁਹਾਰੇ ਗਰਮ ਦੁੱਧ 'ਚ ਪਾ ਕੇ ਖਾਦੇ ਹੋਣ, ਰੌਲਾ ਤਾਂ ਬਣਨਾ ਹੀ ਬਣਨਾ ਵਾ। ਲਿਹਾਜ਼ਾ ਮੇਰੀ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਆ ਕਿ ਸਾਰੀਆਂ ਚੀਜ਼ਾਂ ਕਲੀਅਰ ਕਰਕੇ ਗਰਮ ਦੁੱਧ ਵਾਲੇ ਛੁਹਾਰੇ ਖਾਇਆ ਕਰੋ, ਨਹੀਂ ਤਾਂ ਇਦਾਂ ਦੇ ਰੌਲੇ ਬਣ ਜਾਣਗੇ ਤੇ ਫਿਰ ਕੀ ਕਰਾਂਗੇ। ਮੈਂ ਸਿਰਫ ਤੁਹਾਨੂੰ ਸਮਝਾਉਣਾ ਹੀ ਆ। ਮੇਰਾ ਕੰਮ ਸਮਝਾਉਣਾ ਵਾ, ਅਮਲ ਦਰਾਮਦ ਕਰਨਾ ਤੁਹਾਡੀ ਆਪਣੀ ਮਰਜ਼ੀ ਹੈ। ਤੁਹਾਡਾ ਬਹੁਤ ਸ਼ੁਕਰੀਆ।